ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 26 ਅਪ੍ਰੈਲ ਹੈ। ਅਪ੍ਰੈਲ 1635 ਦੇ ਵਿੱਚ ਗੁਰੂ ਸਾਹਿਬ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਰਹਿ ਰਹੇ ਸਨ। ਇਹਨਾਂ ਦਿਨਾਂ ਦੇ ਵਿੱਚ ਆਪ ਦੇ ਇੱਕ ਜਰਨੈਲ ਪੈਂਦੇ ਖਾਂ ਦੇ ਜਵਾਈ ਨੇ ਗੁਰੂ ਦਰਬਾਰ ਦੀਆਂ ਕੁਝ ਕੀਮਤੀ ਚੀਜ਼ਾਂ ਚੋਰੀ ਕਰ ਲਈਆਂ। ਜਦ ਉਸ ਦੀ ਚੋਰੀ ਫੜੀ ਗਈ ਤਾਂ ਪੈਂਦੇ ਖਾਨ ਮਾਫੀ ਮੰਗਣ ਦੀ ਥਾਂ ਤੇ ਆਕੜ ਗਿਆ ਅਤੇ 26 ਅਪ੍ਰੈਲ 1635 ਦੇ ਦਿਨ ਜਲੰਧਰ ਤੋਂ ਮੁਗਲ ਫੌਜਾਂ ਚੜ੍ਹਾ ਲਿਆਇਆ। ਇਸ ਲੜਾਈ ਦੇ ਵਿੱਚ ਬਹੁਤ ਸਾਰੇ ਮੁਗਲ ਸਿਪਾਹੀ ਮਾਰੇ ਗਏ ਅਤੇ ਬਹੁਤ ਸਾਰੇ ਸਿੱਖ ਵੀ ਸ਼ਹੀਦ ਹੋਏ। 1665 ਦੇ ਪਹਿਲੇ ਹਫ਼ਤੇ ਧਮਧਾਨ ਜੀਂਦ ਦੇ ਦੌਰੇ ਤੋਂ ਕੀਰਤਪੁਰ ਪਹੁੰਚਦਿਆਂ ਹੀ ਗੁਰੂ ਸਾਹਿਬ ਨੂੰ ਖਬਰ ਮਿਲੀ ਕਿ ਬਿਲਾਸਪੁਰ ਦਾ ਰਾਜਾ ਦੀਪਚੰਦ ਜੋ ਕਿ 26 ਅਪ੍ਰੈਲ 1665 ਦੇ ਦਿਨ ਚੜ੍ਹਾਈ ਕਰ ਗਿਆ, ਉਸ ਦੀ ਅੰਤਮ ਰਸਮ 12 ਮਈ ਦੇ ਦਿਨ ਰੱਖੀ ਗਈ ਹੈ। ਰਾਜਾ ਦੀਪਚੰਦ ਦੀ ਵਿਧਵਾ ਰਾਣੀ ਚੰਪਾ ਨੇ ਆਪਣਾ ਵਜ਼ੀਰ ਕੀਰਤਪੁਰ ਭੇਜਿਆ ਅਤੇ ਗੁਰੂ ਸਾਹਿਬ ਨੂੰ ਦੀਪਚੰਦ ਦੀ ਅਰਦਾਸ ਕਰਨ ਵਾਸਤੇ ਬਿਲਾਸਪੁਰ ਪਹੁੰਚਣ ਵਾਸਤੇ ਅਰਜ਼ ਕੀਤੀ। ਗੁਰੂ ਸਾਹਿਬ 9 ਮਈ ਦੀ ਸਵੇਰ ਨੂੰ ਬਿਲਾਸਪੁਰ ਚਲੇ ਗਏ। ਕੀਰਤਪੁਰ ਤੋਂ ਆਪ ਦੀ ਮਾਤਾ ਨਾਨਕੀ, ਮਾਤਾ ਸੁਲੱਖਣੀ ਪਤਨੀ ਗੁਰੂ ਹਰਿ ਸਾਹਿਬ, ਮਾਤਾ ਹਰੀ ਪਤਨੀ ਬਾਬਾ ਗੁਰਾਦਿੱਤਾ, ਦੀਵਾਨ ਦਰਗਾਹ ਮੱਲ, ਭਾਈ ਦਿਆਲ ਦਾਸ ਅਤੇ ਕਈ ਹੋਰ ਸਿੱਖ ਆਪ ਦੇ ਨਾਲ ਬਿਲਾਸਪੁਰ ਗਏ। ਗਦਰ ਪਾਰਟੀ ਦਾ ਇੱਕ ਵੱਡਾ ਐਕਸ਼ਨ ਕਾਮਯਾਬ ਹੋਣ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਗਦਰੀਆਂ ਉੱਪਰ 4 ਮੁਕੱਦਮੇ ਚਲਾਏ ਗਏ। ਇਹਨਾਂ ਨੂੰ ਲਾਹੌਰ ਕੌਂਸਪੀਰੇਸੀ ਕੇਸ ਕਿਹਾ ਜਾਂਦਾ ਹੈ। ਪਹਿਲਾ ਮੁਕੱਦਮਾ 26 ਅਪ੍ਰੈਲ 1915 ਨੂੰ ਸ਼ੁਰੂ ਹੋਇਆ ਤੇ 13 ਸਤੰਬਰ 1915 ਨੂੰ ਪੰਡਤ ਸ਼ਿਵ ਨਰੈਣ ਤੇ 2 ਅੰਗਰੇਜ਼ ਕਮਿਸ਼ਨਰਾਂ ਨੇ ਫੈਸਲਾ ਸੁਣਾਇਆ। 32 ਮੁਲਜ਼ਮਾਂ ਗਦਰੀਆਂ ਦੇ ਵਿੱਚੋਂ ਕਰਤਾਰ ਸਿੰਘ ਸਰਾਭਾ ਜ਼ਿਲ੍ਹਾ ਲੁਧਿਆਣਾ, ਜਗਤ ਸਿੰਘ ਸੁਰ ਸਿੰਘ ਉਦੋਂ ਜ਼ਿਲ੍ਹਾ ਲਾਹੌਰ ਫਿਰ ਜ਼ਿਲ੍ਹਾ ਅੰਮ੍ਰਿਤਸਰ ਹੁਣ ਤਰਨਤਾਰਨ, ਹਰਨਾਮ ਸਿੰਘ ਭੱਟੀ ਗੁਰਾਇਆ ਸਿਆਲਕੋਟ, ਬਖਸ਼ੀਸ਼ ਸਿੰਘ ਗਿਲਵਾਲੀ ਜ਼ਿਲ੍ਹਾ ਅੰਮ੍ਰਿਤਸਰ, ਸੁਰੈਣ ਸਿੰਘ ਪੁੱਤਰ ਬੂੜ ਸਿੰਘ ਅਤੇ ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਗਿਲਵਾਲੀ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਅਤੇ 17 ਹੋਰਾਂ ਨੂੰ ਫਾਂਸੀ ਮਗਰੋਂ ਇਹਨਾਂ ਦੀ 17 ਦੀ ਫਾਂਸੀ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤੀ ਗਈ ਅਤੇ 23 ਨੂੰ ਉਮਰ ਕੈਦ ਅਤੇ 6 ਨੂੰ ਘੱਟ ਸਜ਼ਾਵਾਂ ਸੁਣਾਈਆਂ ਗਈਆਂ। 1969 ਦੇ ਵਿੱਚ ਦੁਬਾਰਾ ਚੀਫ ਮਿਨਿਸਟਰ ਬਣ ਕੇ ਜਸਟਿਸ ਗੁਰਨਾਮ ਸਿੰਘ ਨੇ ਪਹਿਲੇ ਦਿਨ ਤੋਂ ਹੀ ਆਪਣੇ ਦੁਸ਼ਮਣਾਂ ਨੂੰ ਸਜ਼ਾ ਦੇਣ ਦੀ ਪਾਲਿਸੀ ਦੇ ਮੁਤਾਬਕ ਕੰਮ ਸ਼ੁਰੂ ਕੀਤਾ। ਇਸ ਪਾਸੇ ਪਹਿਲਾ ਐਕਸ਼ਨ ਸੀ 47 ਮਿਊਨਿਸਪਲ ਕਮੇਟੀਆਂ ਦੀਆਂ 23 ਮਾਰਚ 1969 ਨੂੰ ਹੋਣ ਵਾਲੀਆਂ ਚੋਣਾਂ ਮੁਲਤਵੀ ਕਰਨਾ। ਗੁਰਨਾਮ ਸਿੰਘ ਚਾਹੁੰਦਾ ਸੀ ਕਿ ਸ਼ਹਿਰਾਂ ਦੇ ਵਿੱਚ ਜਨਸੰਘ ਨੂੰ ਕੁਝ ਫਾਇਦਾ ਪਹੁੰਚਾਇਆ ਜਾ ਸਕੇ। ਇੱਦਾਂ ਹੀ 13 ਮਾਰਚ ਨੂੰ ਚੰਡੀਗੜ੍ਹ ਹਵਾਈ ਅੱਡੇ ਤੇ ਉਤਰਦਿਆਂ ਹੀ ਸਾਬਕਾ ਚੀਫ ਮਿਨਿਸਟਰ ਲਛਮਣ ਸਿੰਘ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਵੀ ਇੱਕ ਬਦਲਾ ਲਊ ਕਾਰਵਾਈ ਸੀ। ਇਸ ਗ੍ਰਿਫਤਾਰੀ ਦੇ ਸਦਮੇ ਦੇ ਨਾਲ ਲਛਮਣ ਸਿੰਘ ਗਿੱਲ ਨੂੰ 26 ਅਪ੍ਰੈਲ 1969 ਦੇ ਦਿਨ ਚੰਡੀਗੜ੍ਹ ਦੇ ਵਿੱਚ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਚੜ੍ਹਾਈ ਕਰ ਗਿਆ। 26 ਅਪ੍ਰੈਲ 1984 ਦਿਨ CRPF ਨੇ ਮੋਗੇ ਦੇ ਵਿੱਚ 3 ਗੁਰਦੁਆਰਿਆਂ ਨੂੰ ਘੇਰਾ ਪਾ ਲਿਆ ਅਤੇ ਤਕਰੀਬਨ 1.5 ਦਰਜਨ ਸਿੱਖ ਕਤਲ ਕਰ ਦਿੱਤੇ। ਇਹਨਾਂ ਨੇ 3 ਗੁਰਦੁਆਰਿਆਂ ਦਾ ਬਿਜਲੀ ਤੇ ਪਾਣੀ ਵੀ ਬੰਦ ਕਰ ਦਿੱਤੇ ਅਤੇ ਸੈਂਕੜੇ ਸਿੱਖ, ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਤੇ ਬੱਚੇ ਵੀ ਸਨ, ਅੰਦਰ ਕੈਦ ਕਰ ਦਿੱਤੇ। ਅਖੀਰ 9 ਦਿਨ ਮਗਰੋਂ ਅਕਾਲ ਤਖ਼ਤ ਸਾਹਿਬ ਤੋਂ ਵੱਡੇ ਮਾਰਚ ਦੀ ਧਮਕੀ ਮਿਲਣ ਤੋਂ ਬਾਅਦ ਇਹਨਾਂ ਗੁਰਦੁਆਰਿਆਂ ਦਾ ਘੇਰਾ 3 ਮਈ ਨੂੰ ਚੁੱਕਿਆ ਗਿਆ। 26 ਅਪ੍ਰੈਲ 1999 ਦਿਨ ਪੰਜਾਬ ਪੁਲਿਸ ਨੇ ਰਾਜਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਅਤੇ ਹਰਪਾਲ ਸਿੰਘ ਪੁੱਤਰ ਜਗੀਰ ਸਿੰਘ, ਦੋਵੇਂ ਵਾਸੀ ਪਿੰਡ ਜ਼ਫਰਪਾਲ ਜ਼ਿਲ੍ਹਾ ਗੁਰਦਾਸਪੁਰ, ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। 26 ਅਪ੍ਰੈਲ 1991 ਦਿਨ ਪੰਜਾਬ ਪੁਲਿਸ ਨੇ ਤਜਿੰਦਰ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਵਾਸੀ ਸਤਕੋਹਾ ਜ਼ਿਲ੍ਹਾ ਗੁਰਦਾਸਪੁਰ, ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 26 ਅਪ੍ਰੈਲ 1993 ਦਿਨ ਕਮਲਜੀਤ ਸਿੰਘ ਬੱਬਰ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। 26 ਅਪ੍ਰੈਲ 1994 ਦਿਨ ਪੁਲਿਸ ਨੇ ਸੁਖਬੀਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸੁੱਜੋਂ ਜ਼ਿਲ੍ਹਾ ਨਵਾਂ ਸ਼ਹਿਰ ਅਤੇ ਸੁਖਬੀਰ ਸਿੰਘ ਕੂਨਰ ਪੁੱਤਰ ਜਗਪਾਲ ਸਿੰਘ ਵਾਸੀ ਕੋਟ ਗੰਗੂ ਰਾਏ ਜ਼ਿਲ੍ਹਾ ਲੁਧਿਆਣਾ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ। 26 ਅਪ੍ਰੈਲ 1998 ਦਿਨ ਵਰਲਡ ਸਿੱਖ ਕੌਂਸਲ ਵੱਲੋਂ ਜਸਟਿਸ ਕੁਲਦੀਪ ਸਿੰਘ ਨੇ ਪੰਜਾਬ ਦੇ ਵਿੱਚ ਗੁੰਮਸ਼ੁਦਾ ਸਿੱਖਾਂ ਬਾਰੇ ਪੀਪਲਜ਼ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ। 26 ਅਪ੍ਰੈਲ 2013 ਦੇ ਦਿਨ ਸ਼ਿੰਗਾਰ ਬੰਬ ਕੇਸ ਦੇ ਵਿੱਚ ਕੈਦ ਸੰਦੀਪ ਸਿੰਘ ਦੀ ਨਾਭਾ ਜੇਲ੍ਹ ਦੇ ਵਿੱਚ ਸ਼ੱਕੀ ਹਾਲਤ ਦੇ ਵਿੱਚ ਮੌਤ ਹੋ ਗਈ। ਜੇਲ੍ਹ ਦੇ ਵਿੱਚ ਵੀ ਉਸ ਤੇ ਬਹੁਤ ਤਸ਼ੱਦਦ ਕੀਤਾ ਗਿਆ। ਪੰਜਾਬ ਦੇ ਅਕਾਲੀ ਕਹਾਉਂਦੇ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਅਤੇ DGP ਸਮੇਤ ਸੈਣੀ ਦੀ ਹਕੂਮਤ ਦੇ ਦੌਰਾਨ ਜੇਲ੍ਹ ਜਾਂ ਹਿਰਾਸਤ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ ਇੱਕ ਹੋਰ ਸ਼ਹੀਦ ਦਾ ਵਾਧਾ ਹੋ ਗਿਆ। 26 ਅਪ੍ਰੈਲ 2014 ਦਿਨ ਬਿਕਰਮਜੀਤ ਸਿੰਘ ਮਜੀਠਾ ਵਜ਼ੀਰ ਪੰਜਾਬ ਸਰਕਾਰ ਨੇ ਇੱਕ ਲੈਕਚਰ ਦੇ ਦੌਰਾਨ ਦਸਮ ਗ੍ਰੰਥੀ ਇੱਕ ਕਵਿਤਾ ਦੇਸ਼ ਸ਼ਿਵਾ ਬਰਮੋਹੇ ਵਿਚਲੀ ਇੱਕ ਤੁਕ ਨਿਸ਼ਚੈ ਕਰ ਆਪਣੀ ਜੀਤ ਕਰਾਉਣ ਦੀ ਜਗ੍ਹਾ ਨਿਸ਼ਚੈ ਕਰ ਅਰੁਣ ਜੇਤਲੀ ਕੀ ਜੀਤ ਕਰਾਉ ਕਹਿ ਕੇ ਜੇਤਲੀ ਦੀ ਚਮਚਾਗਿਰੀ ਕਰਨ ਦੀ ਕੋਸ਼ਿਸ਼ ਕੀਤੀ। ਬਿਕਰਮ ਮਜੀਠਾ ਨੇ ਆਪਣੀ ਇੱਜ਼ਤ ਮਿੱਟੀ ਦੇ ਵਿੱਚ ਮਿਲੀ ਦੇਖ ਕੇ ਇੱਕਦਮ ਬਿਨਾਂ ਸ਼ਰਤ ਮਾਫੀ ਮੰਗ ਲਈ ਅਤੇ ਗੁਰਬਚਨ ਸਿੰਘ ਨੂੰ ਲਿਖਤੀ ਤੌਰ ਤੇ ਵੀ ਖੱਤ ਦੇ ਦਿੱਤਾ। ਚੋਣ ਜ਼ਾਬਤੇ ਤੋਂ ਅਗਲੇ ਦਿਨ ਦਿਖਾਵੇ ਦੀ ਸਜ਼ਾ ਲਾ ਕੇ ਮਾਫ ਕਰ ਦਿੱਤਾ। ਉਸ ਨੇ ਇਹ ਸਜ਼ਾ ਭੁਗਤਣ ਦੀਆਂ ਖੂਬ ਤਸਵੀਰਾਂ ਛਪਵਾਈਆਂ, ਪਰ ਇਸ ਦੇ ਬਾਵਜੂਦ ਉਸ ਦੀ ਬਦਨਾਮੀ ਦਾ ਦਾਗ ਨਾ ਮਿਟ ਸਕਿਆ। ਇਸੇ ਸਿੱਖ ਇਤਿਹਾਸ ਦੇ ਵਿੱਚ 26 ਅਪ੍ਰੈਲ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।